ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਸੋ ਵੀਰਸ ਗੱਲਬਾਤ ਕਰਨ ਜਾ ਰਹੇ ਹਾਂ ਭਾਰਤ ਦੇ ਹਵਾਲੇ ਨਾਲ ਕਿ ਕਾਂਗਰਸ ਪਾਰਟੀ ਦਾ ਕਹਿਣਾ ਹੈ ਕਿ ਮੋਦੀ ਦੀ ਹਗਲੋਮੇਸੀ ਯਾਨੀ ਕਿ ਜੱਫੀ ਪੱਪੀ ਸਿਆਸਤ ਵਿੱਚ ਕਿਸੇ ਕੰਮ ਨਹੀਂ ਆਈ। ਭਾਰਤ ਇਸ ਵੇਲੇ ਦੁਨੀਆ ਵਿੱਚ ਪੂਰੀ ਤਰ੍ਹਾਂ ਅਲੱਗ ਥਲੱਗ ਨਜ਼ਰ ਆ ਰਿਹਾ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣਨ ਲਈ ਜਾਂ ਲਿਖਣ ਲਈ। ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਅਸੀਂ ਅਕਸਰ ਕੁਛ ਨਵੇਂ ਨਾਅਰੇ ਵੀ ਜਦੋਂ 90s ਦੇ ਵਿੱਚ ਪ੍ਰੋਟੈਸਟ ਹੋਣੇ ਤਾਂ ਘੜੇ ਬਹੁਤ ਵਾਰੀ ਤਾਂ ਇਹੀ ਹੁੰਦਾ ਸੀ ਕਿ ਇੰਡੀਅਨ ਡੈਮੋਕ੍ਰੇਸੀ ਸ਼ੇਮ ਸ਼ੇਮ। ਫਿਰ ਮੈਨੂੰ ਲੱਗਾ ਵੀ ਕ੍ਰੇਸੀ ਦੇ ਨਾਲ ਹੋਰ ਵੀ ਜੋੜਿਆ ਜਾਏ। ਫਿਰ ਮੈਂ ਸ਼ਾਊਟ ਕਰਨਾ ਇੰਡੀਅਨ ਕਾਸਟੋਕ੍ਰੇਸੀ ਸ਼ੇਮ ਸ਼ੇਮ, ਇੰਡੀਅਨ ਨਾਜ਼ੀ ਕ੍ਰੇਸੀ ਸ਼ੇਮ ਸ਼ੇਮ, ਇੰਡੀਅਨ ਬਾਹਮਣ ਕ੍ਰੇਸੀ ਸ਼ੇਮ ਸ਼ੇਮ। ਮੈਨੂੰ ਲੱਗਦਾ ਕਾਂਗਰਸ ਤੱਕ ਸਾਡੀ ਇਹ ਕ੍ਰੇਸੀ ਵਾਲੀ ਗੱਲ ਪਹੁੰਚ ਗਈ। ਉਹਨਾਂ ਨੇ ਕਾਂਗਰਸ ਵਰਕਿੰਗ ਕਮੇਟੀ ਨੇ ਅੱਜ ਮਤਾ ਕੀਤਾ। ਉਹਨਾਂ ਨੇ ਕਿਹਾ ਕਿ ਵੀ ਮੋਦੀ ਦੀ ਹਗਲੋਮੇਸੀ ਕਿਸੇ ਕੰਮ ਨੇ। ਵੈਸੇ ਉਹਦੇ 'ਚ ਰੈੱਡ ਸਪਾਟ ਆਉਂਦਾ ਵੀ ਇਸ ਕਰੈਕਟ ਵਰਡ ਨਹੀਂ ਹੈ, ਪਰ ਗੱਲ ਸਮਝਾਉਣ ਦੀ ਹੈ ਕਿਉਂਕਿ ਮੋਦੀ ਜਿਹਨੂੰ ਮਿਲਦਾ ਉਹਨੂੰ ਚੰਬੜ ਜਾਂਦਾ ਹੱਗ ਦੇ ਨਾਂ ਥੱਲੇ, ਔਰ ਉਹਨੂੰ ਜੱਫੀ ਪੱਪੀ ਲਫ਼ਜ਼ ਦੇ ਨਾਲ ਕਿਹਾ ਜਾਂਦਾ ਹਗਲੋਮੇਸੀ। ਉਹਨੂੰ ਲੱਗਦਾ ਵੀ ਉਹ ਜਿਵੇਂ ਉਹ ਰਿਚ ਚੰਬੜਦਾ ਹੈ, ਉਹ ਚੰਬੜ ਜਾਂਦਾ। ਅਮਰੀਕਨਾਂ ਨੂੰ ਇਹ ਪਸੰਦ ਨਹੀਂ ਹੁੰਦਾ, ਵੈਸਟਰਨ ਵੀ ਦੇ ਸ਼ੇਕ ਹੈਂਡ ਔਰ ਠੀਕ ਹੈ। ਇਹ ਬਿਲਕੁਲ ਚਮੜੇ ਮੁਸ਼ਕ ਵੀ ਆਉਂਦੀ ਹੋਣੀ ਉਹਦੇ ਕੋਲੋਂ, ਗਾਂ ਦਾ ਮੂਤ ਪੀ ਕੇ ਆਇਆ ਹੁੰਦਾ। ਲੇਕਿਨ ਇਹ ਸ਼ੋਅ ਕਰਨਾ ਕਿ ਜੀ ਅਗਲੇ ਦੇ ਅਸੀਂ ਕਿੰਨਾ ਨੇੜੇ ਫਰਾਡੀਏ, ਜਿਹੜਾ ਤੁਸੀਂ ਅਪਰਾਧੀ ਦੂਣਾ ਨਿਵੇ, ਜਿਵੇਂ ਗੁਰੂ ਸਾਹਿਬ ਨੇ ਯਾਦ ਦਹਾਨੀ ਕਰਵਾਈ ਵੀ ਜਿਹੜਾ ਗੁਨਾਹਗਾਰ ਹੁੰਦਾ ਹੈ, ਅਪਰਾਧੀ ਹੁੰਦਾ ਹੈ, ਉਹ ਜ਼ਿਆਦਾ ਚੁੱਕ ਕੇ ਸਲਾਮਾਂ ਕਰਦਾ। ਅਪਰਾਧੀ ਦੂਣਾ ਨਿਵੇ ਜਿਉਂ ਹੰਤਾ ਮਿਰਗਾਹੇ, ਕਿ ਜਿਵੇਂ ਸ਼ਿਕਾਰੀ ਜਿਹੜਾ ਹੈ ਉਹ ਸ਼ਿਕਾਰ ਫਸਾਉਣ ਦੇ ਲਈ ਜਦੋਂ ਜਾਲ ਸੁੱਟਦਾ ਹੈ ਤੇ ਦੁੱਗਣਾ ਨਿਮਦਾ, ਨਿਮ ਕੇ ਹੀ ਜਾਲ ਸੁੱਟਿਆ ਜਾਂਦਾ। ਜਿਵੇਂ ਸ਼ਿਕਾਰੀ ਹੰਤਾ ਉਹਨੂੰ ਹੰਟ ਕਰਨ ਦੇ ਲਈ ਮਿਰਗ ਨੂੰ ਚੁੱਕ ਕੇ ਜਿਹੜਾ ਉਹ ਜਾਲ ਵਿਛਾਉਂਦਾ, ਇਸੇ ਤਰ੍ਹਾਂ ਇਹ ਜਿਹੜਾ ਗੁਨਾਹਗਾਰ ਹੁੰਦਾ ਉਹ ਦੂਣਾ ਚੁੱਕਦਾ। ਸੋ ਇਹ ਜਿਹੜਾ ਹਗਲੋਮੇਸੀ ਹੈ, ਉਹਨਾਂ ਨੇ ਕਾਂਗਰਸ ਦਾ ਰੈਜ਼ੋਲੂਸ਼ਨ ਹੀ ਇਸ ਦੇ ਉੱਤੇ ਹੈ। ਉਹਨਾਂ ਨੇ ਕਿਹਾ ਕਿ ਵੀ ਪ੍ਰਾਈਮ ਮਿਨਿਸਟਰ ਨਰਿੰਦਰ ਮੋਦੀ's ਹਗਲੋਮੇਸੀ ਹੈਜ਼ ਬੈਕਫਾਇਰਡ, leaving India diplomatically isolated and unable to secure its national interest। कि भी बिल्कुल डिप्लोमैटिकली भी आइसोलेट हो गया है और ये ਜਿਹੜੇ ਨੇ ਇੰਟਰਸਟ ਤਾਂ ਕਿੱਥੇ ਹੋਣੇ ਨੇ, ਕਿੱਥੇ ਜਿਹੜਾ ਟਰੰਪ ਦੇ ਨਾਲ ਅਬ ਕੀ ਬਾਰ ਟਰੰਪ ਸਰਕਾਰ ਤੇ ਟਰੰਪ ਦੇ ਹਵਨ ਕਰਕੇ ਇਹਨਾਂ ਨੇ ਜਿਹੜਾ ਉਹ ਵਾਤਾਵਰਨ ਗੰਦਾ ਕਰਤਾ। ਲੇਕਿਨ ਟਰੰਪ ਨੇ ਜਿਹੜਾ ਉਹ ਨੇੜੇ ਨਹੀਂ ਲੱਗਣ ਦਿੱਤਾ ਔਰ ਨਤੀਜਾ ਅਸੀਂ ਦੇਖਦੇ ਹਾਂ ਨਾ 6 ਮਹੀਨਿਆਂ 'ਚ ਅਰਸ਼ ਤੋਂ ਫਰਸ਼ 'ਤੇ ਵਾਲੀ ਗੱਲ ਜਿਵੇਂ ਉੱਥੇ ਉਹਨਾਂ ਨੇ ਬਣਾਇਆ ਸੀ, ਜਿਵੇਂ ਟਰੰਪ ਜੋ ਕਰਦਾ ਮੋਦੀ ਤੋਂ ਪੁੱਛ ਕੇ ਹੀ ਕਰਦਾ। ਉਹਨੇ ਵੀ ਜਿਹੜਾ ਉਹ ਮਾਈ ਫਰੈਂਡ 2 ਵਾਰੀ ਕਰ ਦੇਣਾ। ਹੁਣ ਨਤੀਜੇ ਦੇ ਤੌਰ 'ਤੇ ਜੇ ਅਸੀਂ ਟੈਰਿਫ ਦੀ ਗੱਲ ਕਰੀਏ ਉਹ 25%, ਰਸ਼ੀਅਨ ਆਇਲ ਖਰੀਦਣ ਕਰਕੇ 25%, ਹੋਰ ਜੁਰਮਾਨਾ, H1B 72% ਵੀਜ਼ੇ ਜਿਨ੍ਹਾਂ ਨੂੰ ਮਿਲਦੇ ਸੀ ਉਹ $2 ਲੱਖ ਔਰ ਦੂਸਰਾ ਜੇ ਰੱਖਿਆ ਹੋਇਆ ਵੀ ਜਿਹੜੀ ਇੱਥੋਂ ਜਿਹੜੇ ਕਮਾਈ ਕਰਕੇ ਪੈਸੇ ਭੇਜਦੇ ਨੇ ਉਹਨਾਂ ਦੇ ਉੱਤੇ ਵੀ ਆਲਰੇਡੀ ਸੈਨੇਟ ਦੇ ਵਿੱਚ ਇੱਕ ਬਿੱਲ ਆ ਗਿਆ ਵੀ 25% ਉਹਦੇ 'ਤੇ ਵੀ ਟੈਕਸ ਲਾਉਣ ਦੀ ਲਾਈਨ ਹੈ। ਔਰ ਐਸਾ ਸਟੂਡੈਂਟ ਵੀਜ਼ੇ ਵੀ ਕੈਂਸਲਾਂ ਦੀ ਲਾਈਨ ਨਾਲ ਹੀ ਕਿਹਾ ਵੀ ਤੁਸੀਂ ਸਾਰੇ ਜਿਹੜੇ ਸੋਸ਼ਲ ਮੀਡੀਆ 'ਤੇ ਕੀ ਕਹਿੰਦੇ ਹੋ ਕੀ ਨਹੀਂ ਉਹ ਸਾਰਾ ਚੈੱਕ ਹੋਏਗਾ। ਸਭ ਤੋਂ ਬਾਅਦ ਡਿਲੀਟ ਕਰ ਰਹੇ ਨੇ ਔਰ ਅਦਰਵਾਈਜ਼ ਤਾਂ ਕੋਈ ਗੋਹੇ ਦੇ ਗੁਣ ਗਾ ਰਿਹਾ ਸੀ, ਕੋਈ ਯੂਰੀਨ ਨੂੰ ਕੈਂਸਰ ਦਾ ਇਲਾਜ ਦੱਸ ਰਿਹਾ ਸੀ। ਇਹ ਵੀ ਸਾਰੇ ਜਿਹੜੇ ਇਸ ਕਿਸਮ ਦੇ ਨੇ। ਔਰ ਮੇਕ ਅਮਰੀਕਾ ਗ੍ਰੇਟ ਅਗੇਨ ਦੀ ਜਿਹੜੀ ਪੂਰੀ ਜਿਹੜੀ ਹੈ ਕਨਸਟੀਚੁਐਂਸੀ ਹੈ ਉਹ ਤਾਂ ਹੁਣ ਇਹਨਾਂ ਨੇ ਇਹਨਾਂ ਦੇ ਪੂਰੇ ਪੋਤੜੇ ਫੋਲ ਕੇ ਰੱਖ ਦਿੱਤੇ ਨੇ ਵੀ ਕਿਸ ਲੈਵਲ ਦੇ ਸਕੈਂਡਲ IT ਸੈਕਟਰ 'ਚ ਕਿਵੇਂ ਜੋਬ ਖਾ ਰਹੇ ਨੇ। ਹੁਣ ਇਹ ਵੀ ਹੋ ਗਿਆ ਵੀ ਜਿਹੜੇ 3 ਸਾਲ ਇੱਥੇ ਸਟੂਡੈਂਟ ਵੀਜ਼ੇ 'ਤੇ ਜਿਹੜੇ ਪੜ੍ਹਨ ਆਉਂਦੇ ਸੀ, ਜਿਹੜੇ 4 ਸਾਲ ਲਈ ਵੀ ਭਾਵੇਂ ਮਾਸਟਰਸ ਜਾਂ ਦੂਸਰੇ ਪ੍ਰੋਗਰਾਮ ਲਈ, ਉਸ ਤੋਂ ਬਾਅਦ ਉਹਨਾਂ ਨੂੰ ਜਿਹੜਾ ਉਹ 2 ਸਾਲ ਦਾ ਪੀਰੀਅਡ ਮਿਲਦਾ ਸੀ ਕਿ ਜਿਹਦੇ 'ਚ ਜੇ ਉਹ ਜੋਬ ਫਾਈਂਡ ਕਰ ਲੈਣ ਤੇ ਉਹ ਟਿਕ ਸਕਦੇ ਨੇ, ਉਹ ਪਾਰਟ ਵੀ ਕੈਂਸਲ ਹੋਣ ਜਾ ਰਿਹਾ। ਸੋ ਮਤਲਬ ਇਹ ਹੈ ਵੀ ਇਹਨਾਂ ਨੇ ਬਥੇਰੀ ਇੱਥੇ ਲੁੱਟ ਖਸੁੱਟ ਮਚਾਈ ਔਰ ਇਹ ਗੱਲ ਇੱਕ ਲੈਵਲ 'ਤੇ ਨਹੀਂ। ਕਾਂਗਰਸ ਨੇ ਤਾਂ ਬਿਲਕੁਲ ਕਿਹਾ ਵੀ ਹਗਲੋਮੇਸੀ ਜਿਹੜੀ ਆ ਉਹ ਕਿਸੇ ਕੰਮ ਨਹੀਂ ਆਈ, ਰਾਦਰ ਅਸੀਂ ਆਈਸੋਲੇਟ ਹੋਏ ਹਾਂ। ਹੁਣ ਇੱਕ ਇੰਟਰਵਿਊ ANI ਜਿਹੜੀ ਰਾਹ ਦੀ ਮੀਡੀਆ ਆਊਟਫਿਟ ਹੈ ਉਸ ਦੇ ਉੱਤੇ ਇੰਡੀਆ ਰਸ਼ੀਆ ਆਇਲ ਟ੍ਰੇਡ ਦੇ ਉੱਤੇ ਸੈਕਟਰੀ ਫਾਰ US ਡਿਪਾਰਟਮੈਂਟ ਆਫ ਐਨਰਜੀ ਨੇ ਮਿਸਟਰ ਕ੍ਰਿਸ ਰਾਈਟ ਉਹਨਾਂ ਨੂੰ ਇੰਟਰਵਿਊ ਕੀਤਾ। ਉਹਦੇ 'ਚ ਉਹਨਾਂ ਨੇ ਅਗੇਨ ਇਹ ਕਿਹਾ, ਮੈਂ ਉਹਨਾਂ ਦੇ ਲਫ਼ਜ਼ ਦੁਹਰਾਉਣਾ ਚਾਹੁੰਦਾ ਕਿ ਦੇਰ ਆਰ ਲੋਟਸ ਆਫ ਆਇਲ ਐਕਸਪੋਰਟਰਸ ਆਫ ਦਾ ਵਰਲਡ
India does not need to buy Russian oil. India buys Russian oil because it is cheaper. ਵੀ ਭਾਰਤ ਕਹਿੰਦਾ ਜੀ cheap ਹੈ. Nobody wants to buy Russian oil. They have to sell it at a discount. ਕਿਉਂਕਿ ਕੋਈ ਖਰੀਦਣਾ ਨਹੀਂ ਚਾਹੁੰਦਾ ਹੈ, ਉਹ ਡਿਸਕਾਊਂਟ ਤੇ ਦਿੰਦਾ. India has decided to make the trade off to buy cheaper oil and look the other way, which is giving money to a guy who is murdering thousands of people every week. ਕਿ ਭਾਰਤ ਚੀਪ ਆਇਲ ਦੇ ਨਾਂ ਥੱਲੇ ਪੈਸਾ ਉਹਨੂੰ ਦੇ ਰਿਹਾ ਹੈ ਜਿਹੜਾ ਹਰ ਹਫਤੇ ਹਜ਼ਾਰਾਂ ਬੇਗੁਨਾਹ ਲੋਕਾਂ ਨੂੰ ਮਾਰ ਰਿਹਾ ਹੈ. ਅੱਛਾ. We wish India would work with us to buy oil. You can buy oil from every nation on the earth, just not Russian oil. ਤੁਹਾਨੂੰ ਤੁਸੀਂ ਹੋਰ ਥਾਂ ਤੋਂ ਖਰੀਦ ਲਓ. ਅਸੀਂ ਇਹ ਤਾਂ ਨਹੀਂ ਕਹਿੰਦੇ, ਅਮਰੀਕਾ ਵਾਲੇ ਕਹਿੰਦੇ ਵੀ ਸਾਡਾ ਹੀ ਖਰੀਦੋ. ਬਿਲਕੁਲ. ਪਰ ਜੇ ਤੁਸੀਂ ਉਹਨੂੰ ਪੈਸੇ ਦੇ ਰਹੇ ਹੋ ਜਿਹੜਾ ਹਜ਼ਾਰਾਂ ਬੇਗੁਨਾਹ ਨੂੰ ਮਾਰ ਰਿਹਾ ਹੈ, that is our position. America has oil to sell, so does everybody else. We don't want to punish India. We want to end the war and we want to grow our relations with India. ਇਹ ਬੜੀ ਉਹਨੇ ਕਿਹਾ ਜੀ ਅਸੀਂ ਭਾਰਤ ਨਾਲ ਤਾਂ ਜਿਹੜਾ ਨਹੀਂ ਵਿਗਾੜਨਾ ਚਾਹੁੰਦੇ, ਪਰ ਜੇ ਹੁਣ ਇਹ ਫੰਡ ਕਰ ਰਹੇ ਨੇ ਰਸ਼ੀਅਨ ਵਾਰ ਨੂੰ, ਬੇਗੁਨਾਹ ਨੂੰ ਮਾਰੇ ਜਾਣ ਨੂੰ, ਤੇ ਅਸੀਂ ਤਾਂ ਫਿਰ ਇਹਨਾਂ ਨੂੰ ਜਿਹੜਾ ਜਵਾਬ ਦੇ ਬਣਾਵਾਂਗੇ ਹੀ ਬਣਾਵਾਂਗੇ. ਹੁਣ ਹਾਲਾਂਕਿ ਜਿਹੜਾ ਇੱਕ ਅੱਜ ਇੰਡੀਅਨ ਮੀਡੀਆ ਵੱਲੋਂ ਕਿ ਜੀ ਜ਼ੈਲੈਂਸਕੀ ਨੇ ਇੰਡੀਆ ਦੇ ਲਈ ਸੌਫਟ ਕਾਰਨਰ ਰੱਖਿਆ ਹੈ. ਉਹਨਾਂ ਨੇ ਜਿਹੜਾ ਜ਼ੈਲੈਂਸਕੀ ਨੇ ਇਹ ਕਿਹਾ ਕਿ ਜੇ ਭਾਰਤ ਇੰਨਾ ਸਾਡੇ ਵਿਰੁੱਧ ਨਹੀਂ ਹੈ, ਜ਼ੈਲੈਂਸਕੀ ਨੇ ਜਿਹੜਾ ਯੂਰਪ ਤੇ ਅਮਰੀਕਾ ਨੂੰ ਵੀ ਇਹ ਸਲਾਹ ਦਿੱਤੀ ਹੈ ਕਿ ਵੀ ਇਹ ਜਿਹੜਾ ਭਾਰਤ ਭਾਵੇਂ ਜਿਹੜਾ ਉਹ ਆਇਲ ਖਰੀਦਦਾ ਹੈ ਪਰ ਉਹ ਅਲਟੀਮੇਟਲੀ ਵੈਸਟ ਬਲਾਕ ਦੇ ਵਿੱਚ ਹੀ ਆ ਸਕਦਾ ਹੈ, ਇਸ ਲਈ ਉਹ ਇੰਨਾ ਅਗੇਂਸਟ. ਹੁਣ ਪਤਾ ਨਹੀਂ ਜ਼ੈਲੈਂਸਕੀ ਦਾ ਵੀ ਮੂੰਹ 'ਚ ਉਹਦਾ ਕੁਝ ਪਾਇਆ ਹੋਣਾ ਔਰ ਉਹਨਾਂ ਨੇ ਇਹ ਕਿਹਾ ਕਿ ਜੀ ਇਹ ਜਿਹੜਾ ਭਾਰਤ ਹੈ ਰੂਸੀ ਤੇਲ ਖਰੀਦਣਾ ਬੰਦ ਕਰੇਗਾ ਔਰ ਇਸ ਮਸਲੇ ਨੂੰ ਸੁਲਝਾ ਲਏਗਾ. ਪਰ ਉਹਨਾਂ ਨੇ ਕਿਹਾ ਕਿ ਭਾਰਤ ਵੀ ਉਹਨਾਂ ਦੇ ਨਾਲ ਹੈ, ਜਿੰਨੀ ਜਲਦੀ ਹੋ ਸਕੇ ਅਸੀਂ ਇਹ ਜੰਗ ਖਤਮ ਕਰਨੀ ਚਾਹੁੰਦੇ ਹਾਂ. ਟਰੰਪ ਵੀ ਇਹੀ ਚਾਹੁੰਦੇ ਨੇ, ਅਸੀਂ ਵੀ ਇਹੀ ਚਾਹੁੰਦੇ ਨੇ. ਔਰ ਭਾਰਤ ਨੂੰ ਜਿਹੜਾ ਹੈ ਥੋੜ੍ਹਾ ਜਿਹਾ ਉਹਨੇ ਇਹ ਕਿਹਾ ਕਿ ਬਈ ਭਾਰਤ ਪ੍ਰਤੀ ਥੋੜ੍ਹਾ ਜਿਹਾ ਨਰਮ ਰਵੱਈਆ ਹੋਣਾ ਚਾਹੀਦਾ. ਹਾਲਾਂਕਿ ਜਦੋਂ ਮੋਦੀ ਖੁਦ ਜਿਹੜਾ ਯੂਕਰੇਨ ਦੇ ਦੌਰੇ 'ਤੇ ਸੀ, ਸਭ ਤੋਂ ਸਖਤ ਲਾਈਨ ਜਿਹੜੀ ਹੈ ਉਹ ਜ਼ੈਲੈਂਸਕੀ ਨੇ ਹੀ ਲਈ ਸੀ. ਉਹਨੇ ਕਿਹਾ ਸੀ ਕਿ ਜੀ ਤੁਸੀਂ ਵੀ ਡੈਮੋਕ੍ਰੇਸੀ ਹੋ, ਅਸੀਂ ਡੈਮੋਕ੍ਰੇਸੀ ਹੈ, ਤੇ ਤੁਸੀਂ ਕਿਸ ਤਾਕਤ ਦੇ ਨਾਲ ਜਾ ਕੇ ਖੜੇ ਹੋ. ਪਰ ਜ਼ੈਲੈਂਸਕੀ ਨੂੰ ਤਾਂ ਆਪ ਨੂੰ ਨਹੀਂ ਪਤਾ ਵੀ ਕੱਲ ਉਹਦੇ ਨਾਲ ਕੀ ਹੋਣਾ ਕੀ ਨਹੀਂ ਹੈ. ਇੱਕ ਪਾਸੇ ਉਹ ਨੈਟੋ ਨੂੰ ਵੀ ਪੂਰਾ ਕਰ ਰਿਹਾ ਹੈ ਕਿ ਵੀ ਜੇ ਰੂਸ ਨੂੰ, ਅਜੇ ਵੀ ਕਿਹਾ ਜ਼ੈਲੈਂਸਕੀ ਨੇ ਕਿ ਜੇ ਰੂਸ ਨੂੰ ਯੂਕਰੇਨ 'ਚ ਨਾ ਰੋਕਿਆ ਗਿਆ ਤੇ ਆਲਰੇਡੀ ਰੂਸ ਨੇ ਇੰਡੀਕੇਸ਼ਨ ਦਿੱਤੀ ਆ, ਉਹਦੇ ਡਰੋਨ ਜਿਹੜੇ ਨੇ ਉਹ ਪੋਲੈਂਡ ਦੇ ਵਿੱਚ ਵੀ ਗਏ ਨੇ, ਰੋਮਾਨੀਆ ਦੇ ਵਿੱਚ ਵੀ ਗਏ ਨੇ, ਦੂਸਰਿਆਂ ਦੇ ਵਿੱਚ ਵੀ, ਫਿਰ ਨੈਟੋ ਵੀ ਸੇਫ ਨਹੀਂ ਹੋਏਗੀ. ਔਰ ਈਵਨ ਭਾਰਤ ਨੂੰ ਇਹ ਗੱਲ ਰੂਬੀਓ ਨੇ ਵੀ, ਮਾਰਕੋ ਰੂਬੀਓ ਨੇ ਅੱਜ ਫਿਰ ਉਹਨੇ ਮੁਲਾਕਾਤ ਜਿਹੜੀ ਐਸ ਜੈ ਸ਼ੰਕਰ ਦੇ ਨਾਲ ਕੀਤੀ ਸੀ, ਉਹਦੇ 'ਚ ਵੀ ਉਹਨੇ ਕਿਹਾ ਸੀ ਕਿ ਦੇਖੋ ਇੰਡੀਆ ਕਲੋਜ਼ ਪਾਰਟਨਰ ਆਫ US ਬਟ ਟਰੰਪ ਇੰਪੋਜ਼ਡ ਐਡੀਸ਼ਨਲ ਟੈਰਿਫ ਫਾਰ ਪਰਚੇਜ਼ਿੰਗ ਰਸ਼ੀਅਨ ਆਇਲ. ਕਿ ਅਸੀਂ ਕਿਸੇ ਦਾ ਲਿਹਾਜ਼ ਨਹੀਂ ਕਰਦੇ, ਭਾਵੇਂ ਤੁਸੀਂ ਜਿਹੜਾ ਇਸ ਸਾਰੇ 'ਤੇ ਕਰੋ. ਔਰ ਜਿਹੜਾ ਟਰੰਪ ਨੇ ਆਪਣੇ ਕੱਲ 1 ਘੰਟੇ ਦਾ ਭਾਸ਼ਣ ਦਿੱਤਾ UN ਦੇ ਵਿੱਚ, ਉਹਦੇ 'ਚ ਵੀ ਉਹਨਾਂ ਨੇ ਕਿਹਾ ਸੀ ਕਿ ਵੀ ਰਸ਼ੀਆ, ਜਿਹੜਾ ਚਾਈਨਾ ਔਰ ਇੰਡੀਆ ਇਹ ਯੂਕਰੇਨ ਵਾਰ ਨੂੰ ਫੰਡ ਕਰ ਰਹੇ ਨੇ ਕਿਉਂਕਿ ਇਹ ਆਇਲ ਖਰੀਦ ਰਹੇ ਨੇ. ਹਾਲਾਂਕਿ ਅੱਜ ਚਾਈਨਾ ਦੇ ਨੁਮਾਇੰਦੇ ਨੇ ਟਰੰਪ ਦੇ ਇਸ ਕਮੈਂਟ ਦੇ ਉੱਤੇ ਰਿਐਕਟ ਕੀਤਾ. ਉਹਨਾਂ ਨੇ ਇਹ ਗੱਲ, ਕਿਉਂਕਿ ਟਰੰਪ ਨੇ ਕਿਹਾ ਸੀ ਕਿ ਵੀ ਇੰਡੀਆ ਔਰ ਚਾਈਨਾ ਪ੍ਰਾਇਮਰੀ ਫੰਡਰ ਆਫ ਯੂਕਰੇਨ ਵਾਰ ਨੇ, ਉਹਨਾਂ ਨੇ ਕਿਹਾ ਵੀ ਇਹ ਠੀਕ ਨਹੀਂ ਹੈ ਔਰ ਇਸ ਦੇ ਉੱਤੇ ਸ਼ੁੱਡ ਨਾਟ ਬੀ ਇੰਟਰਫੀਅਰਡ ਵਿਦ ਐਂਡ ਇਨਫਲੂਐਂਸ, ਕਿ ਜੋ ਸਾਡੀ ਥਰਡ ਪਾਰਟੀ ਆਪਸ਼ਨ ਹੈ, ਅਸੀਂ ਕੀ ਕਰਨਾ ਹੈ, ਅਸੀਂ ਇੰਡੀਪੈਂਡੈਂਟ ਹੈ. ਸੋ ਚਲੋ ਚਾਈਨਾ ਦੀ ਪੋਜੀਸ਼ਨ ਇੱਕ ਡਿਫਰੈਂਟ ਹੈ. ਅਸੀਂ ਸਮਝਦੇ ਹਾਂ ਵੀ ਉਹ ਇਸ ਵੇਲੇ ਇੱਕ ਪਾਸੇ ਨੈਗੋਸ਼ੀਏਸ਼ਨ 'ਚ ਵੀ ਹੈ ਅਮਰੀਕਾ ਦੇ ਨਾਲ, ਔਰ ਈਵਨ ਸਭ ਤੋਂ ਵੱਡਾ ਜਿਹੜਾ ਐਂਟਰਪ੍ਰਾਈਜ਼ ਜਿਹਦੇ ਉੱਤੇ ਨੈਗੋਸ਼ੀਏਸ਼ਨ ਚੱਲ ਰਹੀ ਸੀ ਟਿਕਟੌਕ ਦੇ ਉੱਤੇ, ਟਿਕਟੌਕ ਚਾਈਨਾ ਦਾ ਟੂਲ ਹੈ, ਉਹ ਅਮਰੀਕਾ ਦੇ ਟਰੰਪ ਨੇ ਕਿਹਾ ਵੀ ਸਮਝੌਤਾ ਹੋ ਗਿਆ. ਕੌਣ ਕਿਹਨੇ ਅਮਰੀਕਾ 'ਚ ਬਾਏ ਕੀਤਾ ਹੋਏਗਾ ਇਹ ਵੱਖਰੀ ਕਹਾਣੀ ਹੈ, ਪਰ ਜੋ ਵੀ ਸ਼ਰਤਾਂ ਸੀ ਤੈਅ ਹੋਈਆਂ ਨੇ ਔਰ ਇਹਨਾਂ ਦੀ ਟ੍ਰੇਡ ਟਾਕ ਵੀ ਚਾਈਨਾ ਅਮਰੀਕਾ ਦੀ ਮੈਡਰਿਡ ਸਪੇਨ ਦੇ ਵਿੱਚ ਚੱਲ ਰਹੀ ਹੈ. ਪਰ ਇਹ ਬਿਲਕੁਲ ਕਾਂਗਰਸ ਨੇ ਠੀਕ ਕਿਹਾ ਕਿ ਇਹ ਜਿਹੜੀ ਹਗਲੋ ਮੇਸੀ ਹੈ, ਇਹ ਜੱਫੀ ਪੱਪੀ, ਇਹ ਜਿਹੜੀ ਹੈ ਇਹ ਕਿਸੇ ਕੰਮ ਨਹੀਂ ਆਈ. ਔਰ ਇਸ ਵੇਲੇ ਜਿਹੜਾ ਉਹ ਕੱਲੋਕਾਰਾ ਭਾਰਤ ਬਿਲਕੁਲ ਆਈਸੋਲੇਟ. ਇੱਥੇ ਵੀ ਅਸੀਂ ਦੇਖ ਰਹੇ ਹਾਂ ਕਿ ਭਾਈ
ਕਿ ਹੁਣ ਪ੍ਰੈਜ਼ੀਡੈਂਟ ਟਰੰਪ ਨੇ ਈਵਨ 7 ਮੁਸਲਮਾਨ ਮੁਲਕਾਂ ਦੇ ਲੀਡਰਾਂ ਦੇ ਨਾਲ ਵੀ ਮੁਲਾਕਾਤ ਰੱਖੀ ਹੈ, ਜਿਨ੍ਹਾਂ ਦੇ ਵਿੱਚ ਸ਼ਹਬਾਜ਼ ਸ਼ਰੀਫ ਵੀ ਹੈ, ਦੂਸਰੇ ਵੀ ਨੇ। ਭਾਰਤ ਉੱਥੇ ਵੀ ਕਿਤੇ ਨਜ਼ਰ ਨਹੀਂ। ਔਰ ਇਹ ਪੁੱਛ ਰਹੇ ਨੇ ਉੱਥੇ ਕਿ ਵਿਸ਼ਵ ਗੁਰੂ ਦੁਨੀਆ ਦੇ ਵਿੱਚ ਕਿਸੇ ਵੀ ਫੋਰਮ ਤੇ ਨਾ ਤੁਸੀਂ SCO ਜੋਗੇ ਰਹੇ, ਨਾ ਤੁਸੀਂ ਬ੍ਰਿਕਸ ਜੋਗੇ ਹੋ ਚੱਜ ਦੇ ਨਾਲ, ਨਾ ਤੁਸੀਂ ਕੁਆਡ ਜੋਗੇ ਹੋ ਚੱਜ ਦੇ ਨਾਲ। ਅਮਰੀਕਾ ਨਾਲ ਵੀ ਅਲਾਇੰਸ ਟੁੱਟਾ। ਰੂਸ ਜਿਹਨੂੰ ਤੁਸੀਂ ਆਪਣਾ ਬੜਾ ਸਪੋਰਟਰ ਤੇ ਦੂਜਾ ਕਹਿੰਦੇ ਹੋ, ਰੂਸ ਜਿਹੜਾ ਉਹ ਚੀਨ ਦੇ ਥੱਲੇ ਬਿਲਕੁਲ ਜਿਹੜਾ ਹੈ ਉਹਦਾ ਜੂਨੀਅਰ ਪਾਰਟਨਰ ਬਣਿਆ ਹੋਇਆ। ਉਹਨਾਂ ਦੀ ਇਕਨੋਮੀ ਰਸ਼ੀਆ ਦੀ ਚਾਈਨਾ ਦੇ ਉੱਤੇ ਖੜੀ ਹੈ। ਚਾਈਨਾ ਵੱਡੀ 20-25 ਟ੍ਰਿਲੀਅਨ ਡਾਲਰ ਦੀ ਇਕਨੋਮੀ ਹੈ, ਰੂਸ ਦੀ ਸਾਰੀ 2 ਟ੍ਰਿਲੀਅਨ ਡਾਲਰ ਦੀ ਇਕਨੋਮੀ ਹੈ, ਉਹ ਵੀ ਉਹਨਾਂ ਦੇ ਸਹਾਰੇ ਖੜੀ ਹੈ। ਤੁਸੀਂ ਨਾ ਹਿੰਮਤ ਰੱਖਦੇ ਹੋ ਈਰਾਨ ਵਾਂਗ ਜਾਂ ਚਾਈਨਾ ਵਾਂਗ ਅਮਰੀਕਾ ਨੂੰ ਚੈਲੰਜ ਕਰਨ ਦੀ। ਹੁਣ ਈਰਾਨ ਵਾਲਿਆਂ ਨੇ ਕਿਹਾ, ਉਹਨਾਂ ਦੇ ਨੁਮਾਇੰਦੇ ਨੇ ਉੱਥੇ UN ਦੇ ਵਿੱਚ ਵੀ ਅਸੀਂ ਕੋਈ ਧੱਕੇਸ਼ਾਹੀ ਲਾ ਲਓ, ਸੈਂਕਸ਼ਨ ਜੋ ਲਾਣੀਆਂ ਨੇ, ਅਸੀਂ ਧੱਕੇਸ਼ਾਹੀ ਵਾਲੀ ਗੱਲ ਨਹੀਂ। ਚਲੋ ਠੀਕ ਗਲਤ ਇਹ ਡਿਬੇਟੇਬਲ ਹੋ ਸਕਦਾ ਹੈ, ਪਰ ਭਾਰਤ ਤਾਂ ਨਾ ਇੱਧਰ ਹੈ ਨਾ ਉੱਧਰ ਹੈ, ਦੋਨੋਂ ਪਾਸੇ ਹੀ ਜੁੱਤੀਆਂ ਖਾ ਰਿਹਾ ਹੈ। ਗੰਢੇ ਵੀ ਖਾ ਰਹੇ ਨੇ 100 ਤੇ ਜੁੱਤੀਆਂ ਵੀ 100 ਖਾ ਰਹੇ ਨੇ। ਇਹਨਾਂ ਦਾ ਹਾਲ ਤਾਂ ਇਸ ਵੇਲੇ ਇਹੀ ਹੋਇਆ ਹੋਇਆ। ਬਿਲਕੁਲ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਧੰਨਵਾਦ। ਸੋ ਥਲੇ ਬ੍ਰੇਕ ਵਿਊਅਰਸ, ਤੁਸੀਂ ਇਸ ਤਰ੍ਹਾਂ ਸਾਡੇ ਨਾਲ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ।